ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਤੇ ਹੁਣ ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਬੈਠੇ ਹੋਏ ਨੇ, ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ, ਅੱਜ 23 ਜੁਲਾਈ 2015 8 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਦਿਹਾੜਾ ਹੈ ਤੇ ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਦੇਖੋ, ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਹੀ ਜਿਹੜੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਜੋਤੀ ਜੋਤ ਸਮਾਨ ਜਾਂ ਦੂਸਰੇ ਇਤਿਹਾਸਕ ਦਿਹਾੜੇ ਉਹਨਾਂ ਦੀ ਵਿਚਾਰ ਕਰਦੇ ਹਾਂ ਜੀ। ਬੇਸ਼ੱਕ ਕੈਲੰਡਰ ਦਾ ਹਾਲ ਜੋ ਇਹਨਾਂ ਨੇ ਕਰ ਦਿੱਤਾ ਹੈ, ਇਸ ਵੇਲੇ 3 ਕੈਲੰਡਰ ਸਾਈਮਲਟੇਨੀਅਸਲੀ ਜਿਹੜੇ ਨੇ ਉਹ ਸਾਹਮਣੇ ਨੇ ਔਰ ਸ਼ਾਇਦ ਕਈਆਂ ਨੂੰ ਕਨਫਿਊਜ਼ਨ ਵੀ ਹੋਏਗਾ, ਪਰ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਅੱਜ 8ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਜੀ। ਔਰ ਜਦੋਂ ਅਸੀਂ 8ਵੇਂ ਪਾਤਸ਼ਾਹ ਨੂੰ ਬੇਸ਼ੱਕ ਰੋਜ਼ਾਨਾ ਯਾਦ ਕਰਦੇ ਹਾਂ, ਜਦੋਂ ਅਸੀਂ ਅਰਦਾਸ ਦੇ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਜਿਹੜੇ ਕਿ 10ਵੇਂ ਪਾਤਸ਼ਾਹ ਦੇ ਦਿੱਤੇ ਹੋਏ ਨੇ, ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਹੁਣ ਇਹ ਬੜੀ ਅਹਿਮੀਅਤ ਦੀ ਗੱਲ ਹੈ ਕਿ ਜਦੋਂ ਅਸੀਂ 10 ਗੁਰੂ ਜੋਤਾਂ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜੀ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਹੁਣ ਜਦੋਂ ਅਸੀਂ 10 ਗੁਰੂ ਜੋਤ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਉਹੀ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਉਹੀ ਜੋਤ ਹੈ, ਜੁਗਤ ਵੀ ਉਹੀ ਹੈ। ਗੁਰੂ ਨਾਨਕ ਜਦੋਂ ਸ਼ਬਦ ਰੂਪ ਦੇ ਵਿੱਚ ਗੁਰੂ ਅੰਗਦ ਦੇ ਅੰਦਰ ਬੈਠ ਜਾਂਦੇ ਨੇ ਉਹ ਜੋਤ, ਤੇ ਭਾਈ ਲਹਿਣਾ ਅੰਗਦ ਬਣ ਜਾਂਦੇ ਨੇ ਜੀ। ਔਰ ਇਹ ਇੱਕ ਬਿਲਕੁਲ ਸੱਚਾਈ ਹੈ ਕਿ ਜੋਤ ਸ਼ਬਦ ਨਾਲ ਨਿਰੰਕਾਰ ਨਾਲ ਜੁੜੀ ਹੋਈ ਹੈ। ਜੇ ਸਰੀਰ ਆਪਣੇ ਆਪ ਦੇ ਵਿੱਚ ਗੁਰੂ ਕਹਾਣ ਦਾ ਹੱਕਦਾਰ ਹੁੰਦਾ, ਜਿਵੇਂ ਅੱਜ ਬਹੁਤ ਸਾਰੇ ਦੇਹਧਾਰੀਆਂ ਦਾ ਇਸ ਕਿਸਮ ਦਾ ਆਰਗੂਮੈਂਟ ਹੈ, ਤੇ ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਨੇ ਉਸ ਤੋਂ ਪਹਿਲਾਂ 4 ਗੁਰੂ ਸਾਹਿਬਾਨ, 3 ਹੋਰ ਤੇ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਮੌਜੂਦ ਸਨ। ਭਾਈ ਲਹਿਣਾ ਜੀ ਸਨ ਜਿਨ੍ਹਾਂ ਨੂੰ ਗੁਰੂ ਅੰਗਦ ਦਾ ਰੂਪ ਗੁਰੂ ਨਾਨਕ ਸਾਹਿਬ ਨੇ ਦਿੱਤਾ। ਗੁਰੂ ਅਮਰਦਾਸ ਵੀ ਜਿਹੜੇ ਨੇ ਇਸ ਧਰਤੀ ਤੇ ਵਿਚਰ ਰਹੇ ਸੀ, ਔਰ ਚੂਨਾ ਮੰਡੀ ਲਾਹੌਰ 'ਚ ਭਾਈ ਜੇਠਾ ਜੀ ਜਿਹੜੇ ਗੁਰੂ ਰਾਮਦਾਸ ਬਣਦੇ ਨੇ ਉਹ ਵੀ ਜਿਹੜੇ ਨੇ ਪ੍ਰਕਾਸ਼ਮਾਨ ਹੋ ਚੁੱਕੇ ਸੀ। ਸੋ ਜ਼ਾਹਰ ਹੈ ਕਿ ਜੇ ਸਰੀਰ ਗੁਰੂ ਹੁੰਦਾ ਹੈ ਜਾਂ ਸਰੀਰ ਗੁਰੂ ਹੋਏ ਤਾਂ ਇੱਕੋ ਵੇਲੇ 4 ਗੁਰੂ ਸਰੀਰ ਕਰਕੇ ਇਸ ਧਰਤੀ ਤੇ ਮੌਜੂਦ ਸਨ। ਪਰ ਭਾਈ ਲਹਿਣਾ ਜੀ ਵੀ ਉਦੋਂ ਹੀ ਗੁਰੂ ਬਣਦੇ ਨੇ, ਉਹ ਦੇਵੀ ਦੇ ਵੀ ਜਾਂਦੇ ਰਹੇ, ਹੋਰ ਵੀ ਜਿਹੜੀਆਂ ਬ੍ਰਾਹਮਣਿਕਲ ਰਸਮਾਂ ਸੀ ਉਹ ਕਰਦੇ ਰਹੇ। ਪਰ ਜਦੋਂ ਉਹਨਾਂ ਦਾ ਤਨ ਮਨ ਤਨ ਗੁਰੂ ਨਾਨਕ ਸਾਹਿਬ ਦਾ ਹੋ ਗਿਆ, ਭਾਈ ਲਹਿਣੇ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਨਿਵਾਸ ਕੀਤਾ ਤੇ ਉਹ ਅੰਗਦ ਬਣ ਜਾਂਦੇ ਨੇ। ਸੋ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ, ਸੋ ਬਾਣੀ ਦਾ ਗੁਰੂ ਹੋਣਾ, ਇਸ ਦੀ ਟੈਸਟੀਮਨੀ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਹੈ। ਜਦੋਂ ਅਸੀਂ ਇਸ ਲਾਈਨ ਨੂੰ ਪੜ੍ਹਦੇ ਹਾਂ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਹੁਣ ਇਹ ਧੁਰ ਦੀ ਬਾਣੀ ਹੈ, ਸਾਰੀ ਚਿੰਤਾ ਮਿਟਾਉਣ ਵਾਲੀ, ਔਰ ਇਹ ਜਨ ਨਾਨਕ ਸਾਚ ਵਖਾਣਾ, ਸੱਚੀ ਗੱਲ ਹੈ। ਸੋ ਜਦੋਂ ਅਸੀਂ ਬਾਕੀ ਪਾਠ ਦੇਖਦੇ ਹਾਂ, ਉਮਰ ਦਾ ਤਕਾਜ਼ਾ, ਬਹੁਤ ਵਾਰੀ ਆਮ ਸਾਡੀ ਪੰਜਾਬੀ ਜ਼ਬਾਨ 'ਚ ਅਸੀਂ, ਜਿਵੇਂ ਮੈਨੂੰ 2-3 ਦਿਨ ਪਹਿਲਾਂ ਕੋਈ ਪੁੱਛ ਰਹੇ ਸੀ ਜੀ ਕਿ ਬਜ਼ੁਰਗ ਦਾ ਕੀ ਮਤਲਬ ਹੁੰਦਾ ਜੀ। ਮੈਂ ਕਿਹਾ ਜੀ ਬਜ਼ੁਰਗ ਦਾ ਮਤਲਬ ਓਲਡ ਮੈਨ ਵੀ ਹੁੰਦਾ, ਬਜ਼ੁਰਗ ਦਾ ਮਤਲਬ ਸਿਆਣਾ ਵੀ ਹੁੰਦਾ। ਬਜ਼ੁਰਗ ਓਲਡ ਤੇ ਸਿਆਣਾ ਦੋਨੋਂ ਇੱਕੋ ਵੇਲੇ ਹੋ ਸਕਦਾ, ਜਿਸ ਦੇ ਕੋਲ ਵਿਜ਼ਡਮ ਹੋਏ ਤੇ ਸਤਿਕਾਰ ਨਾਲ ਆਪਣਿਆਂ ਤੋਂ ਵੱਡਿਆਂ ਨੂੰ ਵੀ ਅਸੀਂ ਜਿਹੜਾ ਖਾਸ ਤੌਰ ਤੇ ਜਿਹੜੇ ਬੁਢਾਪੇ ਵੱਲ ਨੇ ਬਜ਼ੁਰਗ ਕਹਿੰਦੇ। ਔਰ ਇਸੇ ਤਰ੍ਹਾਂ ਕਈ ਵਾਰ ਬਾਬਾ ਸ਼ਬਦ ਬਾਰੇ ਪੁੱਛਿਆ ਜਾਂਦਾ ਹੈ, ਬਜ਼ੁਰਗ ਔਰ ਬਾਬਾ। ਬਾਬਾ ਜਿਹੜਾ ਹੈ ਉਹ ਗ੍ਰੈਂਡਫਾਦਰ ਜਾਂ ਗ੍ਰੇਟ ਗ੍ਰੈਂਡਫਾਦਰ ਵੀ ਹੋ ਸਕਦਾ ਹੈ, ਦਾਦਾ ਪਰਦਾਦਾ ਵੀ ਪਰਦਾਦੇ ਨੂੰ ਵੀ ਬਾਬਾ ਜੀ ਕਹਿੰਦੇ ਨੇ, ਪਰ ਬਾਬਾ ਸਿਆਣੇ ਬੰਦੇ ਨੂੰ ਵੀ ਕਹਿੰਦੇ ਨੇ। ਔਰ ਜਦੋਂ ਅਸੀਂ ਯੋਧਿਆਂ ਦੇ ਮਾਮਲੇ 'ਚ ਦੇਖਦੇ ਹਾਂ, ਸ਼ਹੀਦਾਂ ਦੇ ਮਾਮਲੇ 'ਚ ਦੇਖਦੇ ਹਾਂ, ਫਿਰ ਅਸੀਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, 7 ਤੇ 9 ਸਾਲ ਦੇ ਜ਼ੋਰਾਵਰ ਸਿੰਘ, ਫਤਿਹ ਸਿੰਘ ਵੀ ਬਾਬੇ ਨੇ, ਔਰ ਅਜੀਤ ਸਿੰਘ ਜੁਝਾਰ ਸਿੰਘ ਵੀ ਬਾਬੇ ਨੇ।
ਕਿਉਂਕਿ ਅਲਟੀਮੇਟਲੀ ਬਾਬਾ ਹੋਏ, ਬਜ਼ੁਰਗ ਹੋਏ, ਇਹ ਉਸ ਵਿਜ਼ਡਮ ਦੀ ਗੱਲ ਹੈ, ਉਸ ਸਿਆਣਪ ਦੀ ਗੱਲ ਹੈ, ਸਿਰਫ ਦੁਨਿਆਵੀ ਸਿਆਣਪ ਨਹੀਂ, ਜਿਨ੍ਹਾਂ ਨੇ ਤੱਤ ਨੂੰ ਪਾ ਲਿਆ, ਜਿਨ੍ਹਾਂ ਨੇ ਤੱਤ ਨੂੰ ਸਮਝ ਲਿਆ, ਔਰ ਉਸ ਨੂੰ ਅਸੀਂ ਜਿਹੜਾ ਸ਼ਹੀਦ ਦੇ ਹਵਾਲੇ ਨਾਲ ਸ਼ਹਾਦਤ ਤੁਹਾਨੂੰ ਉਸ ਬਾਬਾ ਰੂਪ ਚ ਲੈ ਜਾਂਦੀ। ਸੋ ਜਦੋਂ ਅਸੀਂ ਉਮਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸੋ ਉਮਰ ਆਪਣੇ ਆਪ ਦੇ ਵਿੱਚ ਸਿਆਣਪ ਨਹੀਂ ਦੇ ਦਿੰਦੀ, ਜਾਂ ਉਮਰ ਆਪਣੇ ਆਪ ਦੇ ਵਿੱਚ ਜਿਹੜਾ ਉਹ ਅਧਿਆਤਮ ਦੇ ਦਰਵਾਜ਼ੇ ਨਹੀਂ ਖੋਲਦੀ। ਔਰ ਉਹਦੇ 'ਚ ਹੁਣ ਬਹੁਤ ਵਾਰ ਅਸੀਂ ਹੱਸਣਦੇ ਹਾਂ, ਖਿਲਣਦੇ ਹਾਂ, ਪਹਿਨਦੇ ਹਾਂ, ਖਾਵੰਦੇ ਹਾਂ, ਵਿੱਚੇ ਹੋਵੇ ਮੁਕਤ ਕਹਿ ਦਿੰਦੇ, ਲੇਕਿਨ ਅਸੀਂ ਕਦੇ ਵੀ ਪਹਿਲੀਆਂ ਦੋ ਲਾਈਨਾਂ ਨਹੀਂ ਦੁਹਰਾਉਂਦੇ ਕਿ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ। ਹੱਸਣਦਿਆਂ, ਖਿਲਣਦਿਆਂ, ਪਹਿਨਦਿਆਂ, ਖਾਵੰਦਿਆਂ, ਵਿੱਚੇ ਹੋਵੇ ਮੁਕਤ। ਹੁਣ ਪਹਿਲੀ ਗੱਲ ਹੈ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ। ਹੁਣ ਜਦੋਂ ਅਸੀਂ ਸਤਿਗੁਰੂ ਨੂੰ ਮਿਲਦੇ ਔਰ ਸਤਿਗੁਰੂ ਦੇ ਨਾਲ ਸਾਡਾ ਉਹ ਸੰਬੰਧ ਬਣ ਜਾਂਦਾ ਕਿ ਜਿੱਥੇ ਸਤਿਗੁਰੂ ਦੀ ਜੁਗਤ ਜਿਹੜੀ ਹੈ, ਜਿਹੜੀ ਗੁਰਮਤਿ ਦੀ ਜੀਵਨ ਜਾਚ ਹੈ, ਉਹ ਸਾਨੂੰ ਹਾਸਲ ਹੋ ਜਾਂਦੀ ਹੈ, ਅਸੀਂ ਉਸ ਦੇ ਪੰਧ ਹੀ ਬਣ ਜਾਂਦੇ ਹਾਂ। ਉਸ ਜੀਵਨ ਜੁਗਤ ਨੂੰ ਫੋਲੋ ਕਰਕੇ, ਉਸ ਜੀਵਨ ਦੇ ਵਿੱਚ ਰਹਿ ਕੇ ਫਿਰ ਹੱਸਣਾ, ਖੇਲਣਾ, ਪਹਿਨਣਾ, ਖਾਣਾ, ਫਿਰ ਮੁਕਤੀ ਦੀ ਗੱਲ ਹੈ। ਸਿਰਫ ਆਪਣੇ ਆਪ 'ਚ ਹੱਸਣਾ, ਖੇਲਣਾ, ਪਹਿਨਣਾ ਜਿਹੜਾ ਉਹ ਤੁਹਾਨੂੰ ਮੁਕਤੀ ਦਾ ਦਰਵਾਜ਼ਾ ਨਹੀਂ ਖੋਲਦਾ ਹੈ, ਰਾਦਰ ਉਹ ਤਾਂ ਦੁਨਿਆਵੀ ਕਰਮ ਹੈ। ਔਰ ਇਸ ਦੇ ਉਲਟ ਨਿਰੰਕਾਰ ਦੇ ਨਾਲ ਜੁੜ ਕੇ ਸਤਿਗੁਰੂ ਦੀ ਦਿੱਤੀ ਸਿੱਖਿਆ ਦੇ ਉੱਤੇ ਅਮਲ ਕਰਕੇ ਜਿਹੜਾ ਜੀਵਨ ਜੁਗਤੀ ਨੂੰ ਹਾਸਲ ਕਰਨਾ, ਇਹ ਜੀਵਨ ਦੇ ਅੰਦਰ ਫਿਰ ਉਹਨੂੰ ਜੀਵਨ ਮੁਕਤ ਦਾ ਰਸਤਾ ਸਤਿਗੁਰੂ ਦਿਖਾਉਂਦੇ ਨੇ। ਸੋ ਜਦੋਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਕਿ ਉਹਨਾਂ ਦਾ ਪ੍ਰਕਾਸ਼ ਜਿਹੜਾ ਹੈ ਉਹ 23 ਜੁਲਾਈ 1656 ਨੂੰ ਹੁੰਦਾ ਜੀ, ਤੇ ਲਗਭਗ 8 ਸਾਲ ਦੀ ਉਮਰ 'ਚ ਉਹ 30 ਮਾਰਚ 1664 ਨੂੰ ਜੋਤੀ ਜੋਤ ਸਮਾ ਜਾਂਦੇ ਨੇ। ਲਗਭਗ 8 ਸਾਲ ਦੀ ਉਮਰ ਹੈ, ਔਰ 5 ਸਾਲ ਦੇ ਲਗਭਗ ਉਹਨਾਂ ਦੀ ਉਮਰ ਹੈ ਜਦੋਂ ਕਿ 7ਵੇਂ ਪਾਤਸ਼ਾਹ ਆਪਣੇ ਛੋਟੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਿਹੜਾ ਉਹ ਗੁਰਗੱਦੀ ਬਖਸ਼ਦੇ ਨੇ। ਰਾਮ ਰਾਏ ਵੱਡਾ ਬੜਾ ਸਿਆਣਾ ਸੀ, 12-13 ਸਾਲ ਦੀ ਉਮਰ 'ਚ ਸਿੱਖੀ ਦੀ ਨੁਮਾਇੰਦਗੀ ਕਰਨ ਦੇ ਲਈ ਔਰੰਗਜ਼ੇਬ ਦੇ ਦਰਬਾਰ 'ਚ ਭੇਜਿਆ। ਪਰ ਦਰਬਾਰ ਦੀ ਚਕਾਚੌਂਧ, ਕਿਸੇ ਹੱਦ ਤੱਕ ਡਰ, ਜਾਂ ਕਈ ਵਾਰ ਜਦੋਂ ਨਿਰੰਕਾਰ ਨੇ ਤੁਹਾਨੂੰ ਉਹ ਪੱਧਰ ਨਾ ਦਿੱਤਾ ਹੋਏ ਜਿੱਥੇ ਤੁਸੀਂ ਹੁਕਮ ਦੇ ਵਿੱਚ ਜਿਉਣਾ ਸਿੱਖਦੇ ਹੋ, ਤੁਹਾਨੂੰ ਆਪਣੇ ਇਲਮ ਜਾਂ ਆਪਣੀ ਅਕਲ ਦੇ ਉੱਤੇ ਜਿਹੜਾ ਉਹ ਜ਼ਿਆਦਾ ਮਾਣ ਹੋਣ ਲੱਗ ਜਾਂਦਾ, ਫਿਰ ਉਹੀ ਮਨੁੱਖ ਡਿੱਗਦਾ ਜੀ। ਔਰ ਬਾਦਸ਼ਾਹ ਨੂੰ ਖੁਸ਼ ਕਰਨ ਦੇ ਲਈ ਗੁਰਬਾਣੀ ਦੀ ਇੱਕ ਤੁਕ ਦੇ ਜਿਹੜੇ ਨੇ ਅਰਥ ਉਹ ਪਲਟਾਏ ਜਾਂਦੇ ਨੇ, ਤੇ ਗੁਰੂ ਹਰ ਰਾਏ ਸਾਹਿਬ ਦਾ ਫਿਰ ਹੁਕਮ ਹੁੰਦਾ ਹੈ ਕਿ ਭਾਈ ਹੁਣ ਰਾਮ ਰਾਏ ਮੇਰੇ ਮੱਥੇ ਨਹੀਂ ਲੱਗੇਗਾ, ਔਰ ਉਹਨੂੰ ਬਿਲਕੁਲ ਆਪਣੇ ਮੱਥੇ ਨਹੀਂ ਲਾਇਆ। ਹੁਣ ਇਹ ਕਿਉਂ ਜਿਹਾ ਨਿਰੰਕਾਰ ਦਾ ਜਲਵਾ ਹੋਏਗਾ ਗੁਰੂ ਹਰਕ੍ਰਿਸ਼ਨ ਦੇ ਰੂਪ 'ਚ ਜਿਹੜਾ ਪ੍ਰਗਟ ਹੁੰਦਾ ਕਿ ਭਾਈ ਸੰਤੋਖ ਸਿੰਘ ਸਾਡੇ ਜਿਹੜੇ ਮਹਾਕਵੀ ਨੇ, ਉਹ ਜਦੋਂ 5 ਸਾਲ ਦੀ ਉਮਰ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ਮਿਲਣ ਦੀ ਗੱਲ ਕਹਿੰਦੇ ਨੇ, ਤੇ ਉਹ ਇਸ ਗੱਲ ਨੂੰ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ 'ਚ ਆਏਗਾ ਕਿ 5 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਜੀ ਜਾਂ ਉਹਨਾਂ ਨੇ ਕਿਵੇਂ ਉਸ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਿਆ ਹੋਏਗਾ ਜਾਂ ਸੰਭਾਲਣਾ ਸੀ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਸੂਰਜ ਚੜ੍ਹਦਾ, ਭਾਵੇਂ ਸੂਰਜ ਦੀ ਟਿੱਕੀ ਜਦੋਂ ਤੁਸੀਂ ਪੂਰਬ ਵੱਲ ਦੇਖਦੇ ਹੋ ਬੜੀ ਨਿੱਕੀ ਜਿਹੀ ਟਿੱਕੀ ਹੁੰਦੀ ਹੈ, ਪਰ ਉਹਦੇ ਵਿੱਚ ਇੱਕ ਲਾਲੀ ਹੁੰਦੀ ਹੈ, ਉਹਦੇ ਵਿੱਚ ਇੱਕ ਜਲਵਾ ਹੁੰਦਾ, ਤੇ ਉਹ ਸਾਰੇ ਪਾਸੇ ਹੀ ਪ੍ਰਕਾਸ਼ ਦੇ ਰਹੀ ਹੁੰਦੀ ਹੈ। ਜਦੋਂ ਸੂਰਜ ਪੂਰਾ ਚੜ੍ਹ ਜਾਂਦਾ ਅਸਮਾਨ ਤੇ ਫਿਰ ਤਾਂ ਰੌਸ਼ਨੀ ਹੁੰਦੀ ਹੈ, ਪਰ ਸੂਰਜ ਛੋਟਾ ਵੀ ਜਿਹੜਾ ਉਹ ਪੂਰਾ ਆਪਣੇ ਜਲਾਲ ਦੇ ਵਿੱਚ ਹੁੰਦਾ। ਔਰ ਇਸੇ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਗੁਰੂ ਨਾਨਕ ਦੀ ਜੋਤ ਜਦੋਂ ਟਿਕ ਗਈ, ਗੁਰੂ ਹਰ ਰਾਏ ਸਾਹਿਬ ਨੇ ਟਿਕਾ ਦਿੱਤੀ, ਤੇ ਫਿਰ ਉਸ ਜੋਤ 'ਚ ਕੀ ਜਿਹੜਾ ਜਲਵਾ, ਜਿਸ ਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਬਾਲ ਗੁਰੂ ਉਹਨਾਂ ਦਾ ਦਰਸ਼ਨ ਮਾਤਰ, ਹੁਣ ਜਦੋਂ ਅਸੀਂ ਦਰਸ਼ਨ ਮਾਤਰ ਕਹਿੰਦੇ ਹਾਂ, ਬਹੁਤ ਵਾਰ ਜਿਹੜੇ ਤਰਕ ਦੇ ਵਿੱਚ ਯਕੀਨ ਰੱਖਦੇ ਨੇ ਉਹ ਇਸ ਨੂੰ ਕਹਿਣਗੇ ਕਿ ਜੀ ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਉਹਦਾ ਇੱਕ ਆਪਣਾ ਕੌਨਟੈਕਸਟ ਹੈ ਕਿ ਭਾਈ ਸਿਰਫ ਕਿਸੇ ਚੀਜ਼ ਨੂੰ ਦੇਖਣ ਦੇ ਨਾਲ, ਪਰ ਇੱਥੇ ਅਸੀਂ ਗੁਰੂ ਜੋਤ ਦੀ ਗੱਲ ਕਰ ਰਹੇ ਹਾਂ, ਔਰ ਗੁਰੂ ਜੋਤ ਸਿਰਫ ਤੇ ਸਿਰਫ ਕਿਸੇ ਗਿਆਨ ਦੇ ਨਾਲ ਜੁੜੀ ਹੋਈ ਜੋਤ ਨਹੀਂ ਹੁੰਦੀ ਜਾਂ ਜੋਤ ਨਹੀਂ ਹੈ।
ਗੁਰੂ ਜੋਤ ਦਾ ਇੱਕ ਆਪਣਾ ਦੀਦਾਰ ਹੈ ਔਰ ਉਹਨਾਂ ਦੀ ਬਖਸ਼ਿਸ਼ ਦੇ ਨਾਲ ਜਿਹੜੇ ਬੰਦ ਕਪਾਟ ਨੇ, ਬੰਦ ਦਰਵਾਜ਼ੇ ਨੇ, ਉਹ ਖੁੱਲ ਜਾਂਦੇ ਨੇ। ਔਰ ਉਹਨਾਂ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਜਿਹਦਾ ਆਲਮੋਸਟ ਹਰ ਇਤਿਹਾਸਕਾਰ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਔਰੰਗਜ਼ੇਬ ਦੇ ਸਮਨਸ ਦੇ ਉੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਜਾਣ ਦਾ ਫੈਸਲਾ ਕਰਦੇ ਨੇ ਸੰਗਤ ਦੇ ਨਾਲ ਵਿਚਾਰ ਕਰਕੇ, ਤੇ ਉਹੀ ਕੀਰਤਪੁਰ ਸਾਹਿਬ ਤੋਂ ਰਸਤਾ ਹੈ ਅੰਬਾਲੇ ਦੇ ਨੇੜੇ ਪੰਜੋਖਰਾ ਥਾਂ ਦੇ ਉੱਤੇ ਇੱਕ ਗੁਰਸਿੱਖ ਦੇ ਕੋਲ ਜਿੱਥੇ ਟਿਕਾਣਾ ਕਰਦੇ ਨੇ, ਹਰ ਥਾਂ ਸੰਗਤ ਸੀ, ਉਹ ਹੋਰ 1-2 ਦਿਨ ਰੁਕਣ ਲਈ ਕਹਿੰਦੇ ਨੇ ਕਿਉਂਕਿ ਉਧਰੋਂ ਕਾਬਲ, ਕੰਧਾਰ, ਪਸ਼ਾਵਰ ਚੋਂ ਵੀ ਸਿੱਖ ਸੰਗਤ ਤੁਰੀ ਹੋਈ ਸੀ ਗੁਰੂ ਸਾਹਿਬ ਦੇ ਦੀਦਾਰ ਨੂੰ। ਔਰ ਉੱਥੇ ਜਿਵੇਂ ਜਦੋਂ ਅਸੀਂ ਬ੍ਰਾਹਮਣਵਾਦ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਨਾ ਕੀਤੀ, ਉਹ ਇਸ ਤਾਕ 'ਚ ਰਹਿੰਦੇ ਰਹੇ ਕਿ ਕਿਵੇਂ ਗੁਰੂ ਸਾਹਿਬ ਨੂੰ ਨੀਵਾਂ ਦਿਖਾਇਆ ਜਾਏ, ਕਿਵੇਂ ਆਪ ਲੋਕਾਂ ਨੂੰ ਦੱਸਿਆ ਜਾਏ ਕਿ ਜੋ ਇਹ ਕਹਿ ਰਹੇ ਨੇ ਇਹ ਸਾਡੇ ਸ਼ਾਸਤਰਾਂ ਦੇ ਮੁਤਾਬਕ ਨਹੀਂ ਹੈ ਔਰ ਜੋ ਸਾਡੇ ਵੇਦ ਜਾਂ ਸ਼ਾਸਤਰ ਜਿਨ੍ਹਾਂ ਮਹਾਨ ਪੰਡਤਾਂ ਨੇ ਲਿਖੇ ਇਹਨਾਂ ਨੂੰ ਤਾਂ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ। ਔਰ ਜਿਵੇਂ ਸਾਡੀ ਇਤਿਹਾਸਕ ਜਿਹੜੀ ਪਰੰਪਰਾ ਉਹ ਸਾਨੂੰ ਦੱਸਦੀ ਹੈ ਕਿ ਲਾਲ ਚੰਦ ਨਾਂ ਦਾ ਇੱਕ ਪੰਡਤ ਜਿਹੜਾ ਇੱਕ ਦਿਨ ਸੰਗਤ ਦੇ ਵਿੱਚ ਆ ਗਿਆ, ਪੰਜੋਖਰਾ ਦੀਵਾਨ ਸਜਿਆ ਸੀ ਔਰ 8ਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਜੀ ਤੁਸੀਂ ਬੜਾ ਵੱਡਾ ਨਾਂ ਰੱਖਿਆ ਹਰਕ੍ਰਿਸ਼ਨ, ਇੱਥੇ ਇੱਕ ਕ੍ਰਿਸ਼ਨ ਜੀ ਹੋਏ ਨੇ, ਕ੍ਰਿਸ਼ਨ ਜੀ ਨੇ ਤਾਂ ਗੀਤਾ ਉਚਾਰੀ ਸੀ ਜੀ, ਔਰ ਤੁਸੀਂ ਕ੍ਰਿਸ਼ਨ ਜੀ ਤੋਂ ਵੀ ਵੱਡਾ ਨਾਂ ਰੱਖਿਆ ਹਰਕ੍ਰਿਸ਼ਨ ਨੇ, ਤੁਸੀਂ ਗੀਤਾ ਦੇ ਅਰਥ ਕਰਕੇ ਹੀ ਦੱਸ ਦਿਓ ਤਾਂ ਕਿ ਇਹ ਤਾਂ ਤੁਹਾਡੇ ਨਾਂ ਦੀ ਤਾਂ ਹੋਏ ਵੀ ਤੁਹਾਡੇ ਨਾਂ ਦੀ ਕੀ ਨਿਆਂ ਸੰਗਤ ਹੈ ਜੀ। ਤੇ ਦੇਖੋ ਹਾਲਾਂਕਿ ਬਹੁਤ ਵਾਰ ਇਹ ਵੀ ਡਿਬੇਟ ਹੈ ਕਿ ਵੀ ਕਰਾਮਾਤ ਸਿੱਖੀ 'ਚ ਕਿੱਥੇ ਹੈ ਨਹੀਂ ਹੈ। ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਰਾਮਾਤ ਕੋਈ ਸੈਲਿੰਗ ਚਿਪ ਨਹੀਂ ਸੀ ਗੁਰੂ ਸਾਹਿਬ ਦੀ ਕਿ ਆਓ ਲੋਕੋ ਤੁਹਾਨੂੰ ਦਿਖਾਈਏ ਕੀ ਹੈ, ਇਸ ਲੋਟੇ 'ਚ ਅਸੀਂ ਇਹ ਪਾਵਾਂਗੇ, ਇਹਦੇ 'ਚੋਂ ਇਹ ਨਿਕਲੇਗਾ ਤੇ ਲੋਕ ਸਿੱਖ ਬਣ ਜਾਂਦੇ। ਨਹੀਂ, ਇਹਦੇ 'ਚ ਉਹਦਾ ਗੁਰੂ ਨਾਨਕ ਸਾਹਿਬ ਨੇ ਸਿੱਧਾ ਜੋਗੀਆਂ ਨੂੰ ਜਿਹੜੇ ਕਰਾਮਾਤਾਂ 'ਚ ਯਕੀਨ ਰੱਖਦੇ ਸਨ ਇਹ ਸਪਸ਼ਟਤਾ ਦੇ ਨਾਲ ਕਿਹਾ ਸੀ ਕਿ ਬਾਜੋਂ ਸੱਚੇ ਨਾਮ ਦੇ ਹੋਰ ਸ਼ਖਤ ਅਸਾਥੇ ਨਹੀਂ, ਕਿ ਸਾਡੇ ਕੋਲ ਜਿਹੜੀ ਤਾਕਤ ਹੈ ਉਹ ਸੱਚੇ ਨਾਮ ਦੀ ਹੈ। ਸੋ ਕਰਾਮਾਤ ਨੂੰ ਜਾਂ ਰਿੱਧ ਸਿੱਧ ਅਵਰਾ ਸਾਧ ਨਾਲ ਗੁਰੂ ਨਾਨਕ ਸਾਹਿਬ ਨੇ ਕਰਾਮਾਤ ਦੇ ਨਾਲ ਜੁੜੇ ਕਿਸੇ ਵੀ ਫਲਸਫੇ ਨੂੰ ਨਕਾਰਿਆ। ਪਰ ਦੂਸਰੇ ਪਾਸੇ ਗੁਰੂ ਸਾਹਿਬਾਨ ਦੇ ਜੀਵਨ 'ਚ ਸਾਨੂੰ ਇਹੋ ਜਿਹੀਆਂ ਘਟਨਾਵਾਂ, ਇਤਿਹਾਸਕ ਵੇਰਵੇ ਵੀ ਮਿਲਦੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਦੇ ਉੱਤੇ ਜਾਂ ਇਸ ਥਾਟ ਦੇ ਉੱਤੇ ਕਿਸੇ ਨੇ ਸਵਾਲੀਆ ਚਿੰਨ੍ਹ ਲਾਇਆ ਜਾਂ ਪੁੱਟ ਡਾਊਨ ਕਰਨਾ ਚਾਹਿਆ ਤੇ ਫਿਰ ਕੁਝ ਚੀਜ਼ਾਂ ਜਿਸ ਨੂੰ ਭਾਵੇਂ ਵਾਕ ਸਿੱਧੀ ਨਾਲ ਜੋੜ ਕੇ ਕਿਹਾ ਜਾਏ ਜਾਂ ਕੋਈ ਹੋਰ ਉਸ ਦੀ ਐਕਸਪਲੇਨੇਸ਼ਨ ਹੋਏ ਕਿ ਗੁਰੂ ਸਾਹਿਬਾਨ ਦੇ ਮੁਖਾਰਬਿੰਦ ਤੋਂ, ਉਹਨਾਂ ਦੇ ਬਚਨਾਂ ਤੋਂ ਜਾਂ ਆਲੇ ਦੁਆਲੇ ਜਿਹੜੀ ਕੁਦਰਤ ਹੈ, ਅਲਟੀਮੇਟਲੀ ਕਾਦਰ ਦੀ ਕੁਦਰਤ ਹੈ ਤੇ ਗੁਰੂ ਦੀ ਜੋਤ ਜਿਹੜੀ ਹੈ ਉਸ ਦਾ ਪੂਰਾ ਕੰਟਰੋਲ ਹੈ ਪੂਰੀ ਕਾਇਨਾਤ ਦੇ ਉੱਤੇ। ਸੋ ਅਸੀਂ ਇਸ ਘਟਨਾ ਦੇ ਵੇਰਵੇ ਵਿੱਚ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਉਹਨੂੰ ਕਿਹਾ, ਪੰਡਤ ਨੂੰ, ਉਹਨਾਂ ਨੇ ਦੇਖਿਆ ਕਿ ਭਾਈ ਸੰਗਤ ਦੇ ਵਿੱਚ ਹੁਣੇ ਮੇਰੇ ਗੁਰੂ ਹਰ ਰਾਏ ਸਾਹਿਬ ਦਾ ਜਿਹੜਾ ਗੁਰੂ ਨਾਨਕ ਜੋਤ ਦਾ ਮੇਰੇ 'ਚ ਰੱਖਣ ਦਾ, ਕਿਉਂਕਿ ਆਪ ਤਾਂ ਉਹ ਜੋਤ ਨੇ, ਸਰੀਰ ਤਾਂ ਨਹੀਂ ਨੇ, ਸਰੀਰ ਦੀ ਕੋਈ ਸਰੀਰ ਦੀ ਉਮਰ ਹੋ ਸਕਦੀ ਹੈ ਛੋਟਾ ਜਾਂ ਵੱਡਾ, ਗੁਰੂ ਨਾਨਕ ਜੋਤ ਤਾਂ ਇਟਰਨਲ ਹੈ। ਔਰ ਉਹਨਾਂ ਨੇ ਉਹਨੂੰ ਕਿਹਾ ਪੰਡਤ ਨੂੰ ਕਿ ਭਾਈ ਦੇਖ, ਜੇ ਮੈਂ ਤੈਨੂੰ ਅਰਥ ਕਰਕੇ ਦੱਸੇ ਤੇ ਤੂੰ ਕਹੇਂਗਾ ਕਿ ਭਾਈ ਵੱਡੇ ਗੁਰੂਆਂ ਦੇ ਘਰ ਪੈਦਾ ਹੋਏ, ਬਹੁਤ ਛੋਟੀ ਉਮਰ 'ਚ ਕਈ ਵਾਰੀ ਟੀਚਰ ਰੱਖ ਦਿੱਤੇ ਜਾਂਦੇ ਨੇ ਤੇ ਗਿਆਨਵਾਨ ਹੋਣਗੇ, ਤੂੰ ਜਾ ਕਿਸੇ ਹੋਰ ਨੂੰ ਲੈ ਕੇ ਆ ਜਿਹੜਾ ਤੈਨੂੰ ਗੀਤਾ ਦੇ ਅਰਥ ਸਮਝਾ ਸਕਦੇ। ਔਰ ਜਿਵੇਂ ਉਸ ਇਲਾਕੇ ਦੇ ਵਿੱਚ ਹੀ ਕੋਈ ਉਹਨੇ ਜਾ ਕੇ ਕੋਈ ਛੱਜੂ ਝੂਰ ਜਿਹੜਾ ਬਿਲਕੁਲ ਜਿਸ ਨੂੰ ਕੁਛ ਨਹੀਂ ਸੀ ਪਤਾ ਹੈ ਉਸ ਨੂੰ ਫੜ ਕੇ ਲਿਆ, ਜਿਹੜਾ ਬਿਲਕੁਲ ਜਿਹਨੂੰ ਡੈਫ ਐਂਡ ਡੰਮ ਕਹਿੰਦੇ ਨੇ ਕਿ ਜੀ, ਔਰ ਉਹਨੂੰ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਬਿਠਾ ਦਿੱਤਾ ਕਿ ਭਾਈ ਆ ਲਓ ਜੀ, ਇਹਦੇ ਤੋਂ ਕਰਵਾਓ ਅਰਥ। ਔਰ ਜਿਵੇਂ ਸਾਡੀ ਇਤਿਹਾਸਕ ਪਰੰਪਰਾ ਜੋ ਸਾਨੂੰ ਦੱਸਦੀ ਹੈ ਕਿ ਕਿਵੇਂ ਗੁਰੂ ਸਾਹਿਬਾਨ ਨੇ ਆਪਣੀ ਛੜੀ ਉਸ ਦੇ ਸਿਰ ਦੇ ਉੱਤੇ ਰੱਖੀ ਔਰ ਉਸ ਨੇ ਜਿਹੜੇ ਨੇ ਉਸ ਦੇ ਅਰਥ ਕਰਕੇ ਉਹਨੂੰ ਸੰਸਕ੍ਰਿਤ ਸ਼ਲੋਕ ਸੁਣਾ ਕੇ ਉਹਦੇ ਅਰਥ ਕਰਕੇ ਦੱਸੇ। ਸੋ ਉਹ ਜਿਹੜਾ ਲਾਲ ਚੰਦ ਹੈ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਦਾ ਹੈ ਔਰ ਗੁਰੂ ਨਾਨਕ ਦੀ ਜੋਤ ਨੂੰ ਜਿਹੜਾ ਉਹ ਉਸ ਦੇ ਅੱਗੇ ਸਿਰ ਝੁਕਾਉਂਦਾ। ਸੋ ਸਾਡਾ ਇਸ ਨੂੰ ਕੋਟ ਕਰਨ ਤੋਂ ਇਹੀ ਭਾਵ ਹੈ ਕਿ ਅਲਟੀਮੇਟਲੀ ਉਮਰ ਦਾ ਤਕਾਜ਼ਾ ਨਹੀਂ ਸੀ ਕਦੇ ਵੀ, ਔਰ ਇਹ ਜੋਤ ਬਿਰਧ ਗੁਰੂ ਅਮਰਦਾਸ ਦੇ ਵਿੱਚ ਵੀ ਟਿਕੀ ਜਿਹੜੀ ਕਿ 70 ਸਾਲ ਤੋਂ ਜ਼ਿਆਦਾ ਉਮਰ ਦੇ ਸਨ।
5 ਸਾਲ ਦੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵਿੱਚ ਵੀ ਟਿਕੀ, ਔਰ 9 ਸਾਲ ਦੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦੇ ਪਿਤਾ ਸ਼ਹਾਦਤ ਪਾਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੇ ਵਿੱਚ ਵੀ ਟਿਕੀ। ਔਰ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਿਸ ਕਦਰ ਮਨੁੱਖਤਾ ਦੀ ਸੇਵਾ ਦੇ ਵਿੱਚ, ਜਿੱਥੇ ਔਰੰਗਜ਼ੇਬ ਨੂੰ ਡਿਫਾਈਂਸ ਦਿੱਤੀ, ਦਿੱਲੀ ਪਹੁੰਚ ਕੇ ਵੀ ਬੰਗਲਾ ਸਾਹਿਬ ਜਿੱਥੇ ਅੱਜ ਗੁਰਦੁਆਰਾ ਸਾਹਿਬ ਸ਼ੋਭਾਇਮਾਨ ਹੈ, ਇਹ ਬੰਗਲਾ ਸੀ ਰਾਜਾ ਜੈ ਸਿੰਘ ਦਾ, ਜਿਹੜਾ ਰਾਜਪੂਤ ਰਾਜਾ ਜੈ ਸਿੰਘ ਸਵਾਈ ਜਿਹਦਾ ਨਾਂ ਸੀ, ਔਰ ਰਾਜਸਥਾਨ ਦਾ ਸ਼ਹਿਰ ਜੈਪੁਰ ਸ਼ਾਇਦ ਉਹਦੇ ਨਾਂ ਤੇ ਹੀ ਹੋਏ ਜੀ। ਔਰ ਉਹ ਸ਼ਰਧਾਲੂ ਸੀ ਗੁਰੂ ਘਰ ਦਾ। ਉਸ ਵੇਲੇ ਹਮੇਸ਼ਾ ਬਾਦਸ਼ਾਹਾਂ ਦੀ ਇਹ ਲਾਈਨ ਹੁੰਦੀ ਸੀ, ਰਾਜਪੂਤ ਰਾਜੇ ਉਹਨਾਂ ਦੀ ਸਰਵਿਸ 'ਚ ਹੀ ਸਨ ਕਿ ਜਦੋਂ ਉਹਨਾਂ ਨੇ ਇਸ ਕਿਸਮ ਦੇ ਇਸ਼ੂਜ਼ ਨੂੰ, ਰਿਲੀਜੀਅਸ ਪਰਸਨੈਲਿਟੀਜ਼ ਨੂੰ ਡੀਲ ਕਰਨੇ ਤੇ ਉਹਨਾਂ ਨੂੰ ਐਜ਼ ਏ ਮਿਡਲਮੈਨ ਬਣਾ ਲੈਂਦੇ ਸੀ। ਪਰ ਗੁਰੂ ਸਾਹਿਬ ਟਿਕੇ ਜ਼ਰੂਰ, ਕਿਉਂਕਿ ਉਸਨੇ ਜਿਹੜਾ ਉਹ ਪ੍ਰੇਮ ਨਾਲ ਸੱਦਿਆ ਵੀ ਸੀ, ਲੇਕਿਨ ਉਹਨਾਂ ਨੇ ਔਰੰਗਜ਼ੇਬ ਨੂੰ ਜਿਹੜਾ ਉਹ ਮਿਲਣ ਤੋਂ ਨਾ ਕਰ ਦਿੱਤੀ। ਇਹ ਡਿਫਾਈਂਸ ਸੀ। ਔਰ ਫਿਰ ਸ਼ਹਿਰ ਦੇ ਵਿੱਚ ਚੇਚਕ ਫੈਲੀ ਹੋਈ ਹੈ, ਲੋਕ ਸ਼ਹਿਰ ਛੱਡ ਕੇ ਦੌੜ ਰਹੇ ਨੇ, ਔਰ ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਰਹਿੰਦੇ ਆ ਆਪਣੇ ਸਿੱਖਾਂ ਦੇ ਨਾਲ, ਉਹਨਾਂ ਰੋਗੀਆਂ ਦੀ ਸੇਵਾ ਸੰਭਾਲ ਦੇਖਭਾਲ, ਔਰ ਜਿਵੇਂ ਚਬੱਚੇ ਦੇ ਵਿੱਚ ਉਹਨਾਂ ਦੇ ਚਰਨ ਪੈਂਦੇ ਨੇ ਜੀ, ਔਰ ਜਿਹੜੇ ਨੇ ਲੋਕਾਂ ਦੇ ਲਈ ਇੱਕ ਫੇਥ ਬੇਸਡ ਰੈਮੇਡੀ ਹੈ ਕਿ ਜਿੱਥੇ ਉਹਨਾਂ ਦਾ ਵਿਸ਼ਵਾਸ ਹੈ ਕਿ ਉਸ ਦੇ ਨਾਲ ਉਹਨਾਂ ਦਾ ਰੋਗ ਦੂਰ ਹੁੰਦਾ। ਔਰ ਇਹ ਵਿਸ਼ਵਾਸ ਸਿਰਫ ਉਦੋਂ ਤੱਕ ਮਹਦੂਦ ਨਹੀਂ ਸੀ, ਅੱਜ ਵੀ ਜਦੋਂ ਤੁਸੀਂ ਬੰਗਲਾ ਸਾਹਿਬ ਦੇ ਹਵਾਲੇ ਨਾਲ ਕਦੇ ਦਿੱਲੀ ਦੇ ਲੋਕਾਂ ਨੂੰ ਜਾਂ ਬਾਹਰੋਂ ਵੀ ਕਈ ਇਸ ਕਿਸਮ ਦੇ ਲੋਕ ਜਿਹੜੇ ਇਸ ਕਿਸਮ ਦੀਆਂ ਬਿਮਾਰੀਆਂ ਦਾ, ਜਿਨ੍ਹਾਂ ਨੂੰ ਅਸਾਧ ਰੋਗ ਕਹਿੰਦੇ ਨੇ, ਡਾਕਟਰਾਂ ਨੇ ਜਵਾਬ ਦੇ ਦਿੱਤੇ ਜਾਂ ਬਿਲਕੁਲ ਉਹਨਾਂ ਨੂੰ ਲਾ ਇਲਾਜ ਕਹਿ ਦਿੱਤਾ ਗਿਆ, ਉਹ ਅਲਟੀਮੇਟਲੀ ਬੰਗਲਾ ਸਾਹਿਬ ਆ ਕੇ ਫੇਥ ਦੇ ਨਾਲ, ਗੁਰੂ ਦੀ ਬਾਣੀ ਨਾਲ ਜੁੜ ਕੇ ਔਰ ਉਸ ਧਰਤੀ ਦੀ ਉਸ ਬਖਸ਼ਿਸ਼ ਦੀ ਬਦੌਲਤ ਜਿਹੜੇ ਨੇ, ਇਕੱਲੇ ਸਿੱਖ ਨਹੀਂ, ਬਹੁਤ ਵੱਡੀ ਗਿਣਤੀ 'ਚ ਬੰਗਲਾ ਸਾਹਿਬ 'ਚ ਗੈਰ ਸਿੱਖ ਵੀ ਹੁੰਦੇ ਨੇ। ਔਰ ਜੇ ਤੁਹਾਨੂੰ ਕਿਸੇ ਦੇ ਨਾਲ ਗੱਲਬਾਤ ਦਾ ਮੌਕਾ ਮਿਲੇ ਕਿ ਭਾਈ ਤੁਸੀਂ ਇੱਥੋਂ ਕਿਵੇਂ ਇਸ ਥਾਂ ਨਾਲ ਜੁੜੇ, ਸੋ ਉਹ ਤੁਹਾਨੂੰ ਬਿਮਾਰੀ ਨਾਲ ਰਿਲੇਟਡ ਹੀ ਮੋਸਟ ਆਫ ਦਾ ਟਾਈਮ ਕੋਈ ਨਾ ਕੋਈ ਘਟਨਾ ਸੁਣਾਉਣਗੇ। ਸੋ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਉਹ ਫਿਰ ਜਿਹੜੀ ਇੱਕ ਮਿਸਟਿਕ ਵਰਲਡ ਹੈ ਦੁਨੀਆ ਦਾ, ਕਿ ਭਾਈ ਉੱਥੋਂ ਹੀ ਉਹ ਅਖੀਰਲੇ ਸ਼ਬਦ ਆਪਣੇ ਸਿੱਖਾਂ ਨੂੰ ਕਹਿੰਦੇ ਨੇ। ਸਿੱਖ ਪੁੱਛਦੇ ਨੇ ਕਿ ਮਹਾਰਾਜ ਸਾਨੂੰ ਤੁਸੀਂ ਜਾ ਰਹੇ ਹੋ ਜੋਤੀ ਜੋਤ ਸਮਾਨ ਤੋਂ ਪਹਿਲਾਂ, ਕਿ ਸਾਨੂੰ ਹੁਣ ਕਿੱਥੋਂ ਅਗਵਾਈ ਮਿਲੇਗੀ? ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਗੁਰੂ ਬਾਬਾ ਬਕਾਲੇ ਜੀ, ਔਰ ਬਕਾਲਾ ਪਿੰਡ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਦੇ ਨਾਲ, ਨਾਨਕੀ ਦੇ ਨਾਲ, ਔਰ ਆਪਣੀ ਧਰਮ ਪਤਨੀ ਗੁਰੂ ਕੇ ਮਹਿਲ ਮਾਤਾ ਗੁਜਰੀ ਜੀ ਦੇ ਨਾਲ ਨਿਵਾਸ ਕਰ ਰਹੇ ਸਨ ਜੀ। ਰਿਸ਼ਤੇ ਦੇ ਵਿੱਚ ਉਹ ਉਹਨਾਂ ਦੇ ਬਾਬੇ ਲੱਗਦੇ ਸਨ, ਕਿਉਂਕਿ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸਨ, ਔਰ ਉਹਨਾਂ ਦੇ ਪਿਤਾ ਗੁਰੂ ਹਰਰਾਏ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਬੇਟੇ ਸਨ। ਸੋ ਉਸ ਰਿਸ਼ਤੇ 'ਚ ਵੀ ਬਾਬਾ ਸਨ। ਔਰ ਇਹ ਫਿਰ ਇੱਕ ਫਰਦਰ ਟੈਸਟ ਸੀ, ਔਰ ਉਹਦੇ 'ਚ ਅਸੀਂ ਫਿਰ ਦੇਖਦੇ ਹਾਂ ਕਿ ਕਿਵੇਂ ਉਹੀ ਮਿਸਟਿਕ ਦੁਨੀਆ 'ਚ ਭਾਈ ਮੱਖਣ ਸ਼ਾਹ ਲੋਬਾਣਾ ਆ ਕੇ ਕਿਵੇਂ ਫਿਰ ਗੁਰੂ ਲਾਧੋਰੇ ਵਾਲੀ ਜਿਹੜੀ ਹੈ ਸਾਡੀ ਸਾਖੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਕਿਵੇਂ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਔਰ ਅਸੀਂ ਇਸ ਮੁਬਾਰਕ ਦਿਨ ਦੀ ਸੰਗਤਾਂ ਨੂੰ ਹੋਰ ਵੀ ਮੁਬਾਰਕ ਦਿੰਦੇ। ਸਿਆਸੀ ਮੇਰਾ ਖਿਆਲ ਹੈ ਤੁਸੀਂ ਬ੍ਰੇਕ ਲੈ ਲਓ, ਫਿਰ ਆਪਾਂ ਵੀਅਰਸ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।